ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰੀਏ, ਮੋਦੀ ਦਾ ਗੁਜਰਾਤ ਮਾਡਲ ਨੇ ਉਸ ਦਾ ਨਮੂਨਾ ਅੱਜ ਲੂਜ਼ੀਆਨਾ ਦੇ ਵਿੱਚ ਦੇਖਣ ਨੂੰ ਮਿਲਿਆ। ਚੰਦਰਾਕਾਂਤ ਪਟੇਲ ਨਾਂ ਦਾ ਇੱਕ ਉੱਥੇ ਦਾ ਬਿਜ਼ਨਸਮੈਨ ਤੇ ਸਬਵੇ ਰੈਸਟੋਰੈਂਟ ਓਨਰ, ਉਹ ਕਹਿੰਦੇ ਵੀ ਜਾਲੀ ਇਮੀਗ੍ਰੇਸ਼ਨ ਫਰਾਡ ਦੇ ਵਿੱਚ ਤੇ ਜਾਲੀ ਯੂ ਵੀਜ਼ੇ ਦੇ ਜਿਹੜੇ ਕੇਸ ਬਣਵਾਉਣ ਦੇ ਮਾਮਲੇ ਦੇ ਵਿੱਚ ਤਿੰਨ ਉੱਥੋਂ ਦੇ ਹੋਰ ਪੁਲਿਸ ਦੇ ਚੀਫਸ ਦੇ ਨਾਲ ਉਹਨਾਂ ਨੂੰ ਇੰਡਾਈਟ ਕਰ ਦਿੱਤਾ ਗਿਆ ਹੈਗਾ ਆ। ਸੋ ਪੰਜ ਜਾਣੇ ਕਹਿੰਦੇ ਵੀ ਇਸ ਪੂਰੇ ਗਰੋਹ ਦੇ ਵਿੱਚ ਇੱਕ ਹਿਸਾਬ ਦੇ ਨਾਲ ਸ਼ਾਮਲ ਸੀ। ਲੋਕਾਂ ਦੀ ਜਿਹੜਾ ਪਟੇਲ ਹੁਣੀ ਕੀ ਕਰਦੇ ਸੀਗੇ ਵੀ ਇਹ ਆਪਣੇ ਰੈਸਟੋਰੈਂਟਸ ਦੇ ਉੱਤੇ, ਬਿਜ਼ਨਸ ਦੇ ਉੱਤੇ ਫੇਕ ਆਰਮਡ ਰੋਬਰੀਜ਼ ਜਿਹੜੀਆਂ ਉਹ ਕ੍ਰੀਏਟ ਕਰਵਾਉਂਦੇ ਸੀਗੇ, ਤੇ ਜਿਹੜੇ ਸੋ ਕਾਲਡ ਵਿਕਟਮ ਸੀਗੇ ਜੋ ਇਹਨਾਂ ਨੂੰ ਮਨੀ ਦਿੰਦੇ ਸੀਗੇ ਨਕਲੀ ਯੂ ਵੀਜ਼ਾ ਲੈਣ ਦੀ ਖਾਤਰ, ਉਹ ਫਿਰ ਉੱਥੇ ਜਿਹੜਾ ਉਹਨਾਂ ਦੇ ਮੂਹਰੇ ਉਹ ਸਟੇਜ ਕੀਤਾ ਜਾਂਦਾ ਸੀਗਾ। ਇੱਕ ਇੱਕ ਜਾਣੇ ਦਾ $5,000 ਪੁਲਿਸ ਵਾਲਿਆਂ ਨੂੰ ਇਹ ਪਟੇਲ ਦਿੰਦਾ ਸੀਗਾ। ਉਹ ਇਸ ਦੇ ਨਾਲ ਮਿਲੇ ਹੋਏ ਸੀ। ਕਿੱਡੀ ਮਾੜੀ ਕਰਤੂਤ ਆ ਵੀ ਤੁਸੀਂ ਲਾ ਨੂੰ ਐਨਫੋਰਸ ਕਰਨਾ ਹੈ ਕਿ ਲਾ ਦੀਆਂ ਜਿਹੜੀਆਂ ਤੁਸੀਂ ਧੱਜੀਆਂ ਜਿਹੜੀਆਂ ਉਹ ਉਡਾਉਣੀਆਂ ਆ, ਤੇ ਉਹਨੇ ਲਾਲਚ ਜਿਹੜਾ ਇੱਕ ਹਿਸਾਬ ਦੇ ਨਾਲ ਇਹਨਾਂ ਪੁਲਿਸ ਵਾਲਿਆਂ ਨੂੰ ਵੀ ਦੇ ਕੇ ਪਟੇਲ ਨੇ ਨਾਲ ਜਿਹੜਾ ਉਹ ਰਲਾਇਆ ਹੋਇਆ ਸੀ। ਖੁਦ ਆਪ 2023 ਦੇ ਵਿੱਚ ਯੂ ਵੀਜ਼ੇ ਜਿਹੜਾ ਇਸ ਨੂੰ ਮਿਲਿਆ, ਤੇ ਉਸ ਤੋਂ ਬਾਅਦ ਦੇ ਵਿੱਚ ਮਿੱਤਰ ਨੇ ਤਾਂ ਇਹ ਪੱਕਾ ਕੰਮ ਹੀ ਜਿਹੜਾ ਉਹ ਬਣਾ ਲਿਆ, ਕਹਿੰਦਾ ਵੀ ਮੈਂ ਤੁਹਾਨੂੰ ਵੀ ਜਿਹੜੇ ਆ ਉਹ ਵੀਜ਼ੇ ਦਿਵਾਉਣਾ ਆ, ਨਕਲੀ ਜਿਹੜੀਆਂ ਆਰਮਡ ਰੋਬਰੀਜ਼ ਆ ਉਹ ਸਟੇਜ ਜਿਹੜੀਆਂ ਉਹ ਕਰਕੇ। ਸੋ ਇਵੈਂਚੁਅਲੀ ਆਪਰੇਸ਼ਨ ਟੇਕ ਬੈਕ ਅਮਰੀਕਾ ਦੇ ਤਹਿਤ 62 ਕਾਊਂਟ ਇਸ ਇੰਡਾਈਟਮੈਂਟ ਦੇ ਵਿੱਚ ਇਹਨਾਂ ਸਾਰਿਆਂ ਦੇ ਉੱਤੇ ਜਿਹੜੇ ਉਹ ਲਗਾਏ ਗਏ ਆ। ਕੌਨਸਪੀਰੇਸੀ, ਬ੍ਰਾਈਬਰੀ, ਮੇਲ ਫਰਾਡ, ਇਮੀਗ੍ਰੇਸ਼ਨ ਫਰਾਡ, ਵੀਜ਼ਾ ਫਰਾਡ ਤੇ ਮਨੀ ਲਾਂਡਰਿੰਗ। ਸੋ ਚੰਦਰਕਾਂਤ ਪਟੇਲ ਇਹ ਜਿਹੜਾ ਗੁਜਰਾਤ ਮਾਡਲ ਨੂੰ ਜਿਹੜਾ ਇੱਥੇ ਲੈ ਕੇ ਆਇਆ, ਬਿਜ਼ਨਸਮੈਨ ਤੇ ਸਬਵੇ ਰੈਸਟੋਰੈਂਟ ਓਨਰ, ਚੈਡ ਡੋਇਲ ਓਕਡੇਲ ਜਿਹੜੀ ਸ਼ਹਿਰ ਆ ਉੱਥੇ ਦਾ ਪੁਲਿਸ ਚੀਫ, ਮਾਈਕਲ ਫਰੈਕ ਸਲੇਨੀ ਓਕਡੇਲ ਦਾ ਸਿਟੀ ਦਾ ਮਾਰਸ਼ਲ, ਗਲਿਨ ਡਿਕਸਨ ਫੋਰੈਸਟ ਹਿੱਲ ਦਾ ਪੁਲਿਸ ਚੀਫ, ਤੇ ਟੀਬੋ ਓਨੀਸ਼ਾ ਇਹ ਸਾਬਕਾ ਪੁਲਿਸ ਚੀਫ ਆ ਗਲਿਮੋਰਾ ਦਾ। ਸੋ ਇਹਨਾਂ ਦੇ ਖਿਲਾਫ 21 ਪੇਜਾਂ ਦੀ ਜਿਹੜੀ ਇੰਡਾਈਟਮੈਂਟ ਆ ਉਹ ਪੇਸ਼ ਕੀਤੀ ਗਈ ਆ। ਸੋ ਇੱਥੋਂ ਜਿਹੜਾ ਹਰਜੋਤ ਸਿੰਘ ਜੀ ਇਹ ਵੀ ਪਤਾ ਲੱਗਦਾ ਆ ਵੀ ਕਿੱਡਾ ਲਾਲਚ ਦੁਨੀਆ ਦੇ ਵਿੱਚ ਇਸ ਟਾਈਮ ਫੈਲਿਆ ਪਿਆ ਆ, ਤੇ ਲੋਕ ਪੱਕੇ ਹੋਣ ਦੇ ਲਈ ਕੁਝ ਵੀ ਕਰਨ ਨੂੰ ਜਿਹੜਾ ਉਹ ਰੈਡੀ ਹੈਗੇ ਆ, ਚਾਹੇ ਉਹ ਫਰਾਡੂਲੈਂਟ ਯੂ ਵੀਜ਼ੇ ਦੇ ਕੇਸਿਸ ਆ ਉਹ ਕਿਉਂ ਨਾ ਜਿਹੜੇ ਉਹ ਕ੍ਰੀਏਟ ਕਰਵਾ ਰਹੇ ਹੋਣ। ਸੋ ਇਹ ਜੋ ਚੰਦਰਾਕਾਂਤ ਲਾਲਾ ਪਟੇਲ ਆ, ਇਹਨਾਂ ਨੇ ਕਹਿੰਦੇ ਵੀ ਹੰਡਰਡਸ ਆਫ ਲੋਕਾਂ ਦੇ ਯੂ ਵੀਜ਼ੇ ਜਿਹੜੇ ਆ ਅਪਲਾਈ ਕੀਤੇ। $5,000 ਪੁਲਿਸ ਚੀਫ ਨੂੰ ਦਿੰਦੇ ਸੀ, ਝੂਠੀ ਰਿਪੋਰਟ ਬਣਾਉਂਦੇ ਸੀ ਕਿ ਸਾਡਾ ਇੰਪਲਾਈ ਕੁੱਟਿਆ ਗਿਆ, ਰੋਬਰੀ ਹੋ ਗਈ, ਡਰ ਗਿਆ, ਤੇ ਉਹ ਤੋਂ ਬਾਅਦ ਯੂ ਵੀਜ਼ਾ ਕਰਦੇ ਸੀ ਤੇ ਯੂ ਵੀਜ਼ਾ ਹੋ ਜਾਂਦਾ ਸੀ। ਸੋ ਉਹ ਜਿਹੜੇ ਹੁਣ ਹੰਡਰਡਸ ਆਫ ਕਹਿੰਦੇ ਲੋਕਾਂ ਨੇ ਵੀਜ਼ਾ ਲਏ ਆ ਉਹਨਾਂ ਦੇ ਪਿੱਛੇ ਵੀ ਜਾਊਗੇ, ਪਰ ਇਹਨਾਂ ਨੂੰ ਕਹਿੰਦੇ 5 ਸਾਲਾਂ ਦੀ ਜਿਹੜੀ ਸਜ਼ਾ ਕੌਨਸਪੀਰੇਸੀ, 10 ਸਾਲਾਂ ਦੀ ਵੀਜ਼ਾ ਫਰਾਡ, 20 ਸਾਲਾਂ ਦੀ ਮੇਲ ਫਰਾਡ, ਤੇ ਪਟੇਲ ਨੂੰ 10 ਸਾਲਾਂ ਦੀ ਜਿਹੜੀ ਐਕਸਟਰਾ ਹੋਰ ਬ੍ਰਾਈਬਰੀ ਚਾਰਜਸ ਤੇ $2.5 ਲੱਖ ਤੱਕ ਦਾ ਜਿਹੜਾ ਫਾਈਨ ਆ ਉਹ ਹੋ ਸਕਦਾ ਹੈਗਾ ਆ। ਸੋ ਇਸ ਇਨਵੈਸਟੀਗੇਸ਼ਨ ਦੇ ਵਿੱਚ ਮਲਟੀਪਲ ਏਜੰਸੀਜ਼ ਇਨਵੋਲਵ ਸੀਗੀਆਂ। ਹੋਮਲੈਂਡ ਸਿਕਿਉਰਿਟੀ ਇਨਵੈਸਟੀਗੇਸ਼ਨ ਦੇ ਵਿੱਚ FBI, IRS ਕ੍ਰਿਮੀਨਲ ਇਨਵੈਸਟੀਗੇਸ਼ਨ, ਲੂਜ਼ੀਆਨਾ ਸਟੇਟ ਪੁਲਿਸ ਤੇ ਰੈਪਿਡਸ ਪੁਲਿਸ ਸ਼ੈਰਿਫ ਆਫਿਸ ਇਨਵੋਲਵ ਸੀਗੇ ਜੀ। ਨਕਲੀ ਜਿਹੜੀ ਪੁਲਿਸ ਰਿਪੋਰਟ ਫੈਬਰੀਕੇਟ ਕਰਵਾਈਆਂ ਜਾਂਦੀਆਂ ਸੀ, ਨਕਲੀ ਨੈਰੇਟਿਵ ਸਟੇਜ ਕੀਤੇ ਜਾਂਦੀਆਂ ਸੀਗੀਆਂ, ਡੀਟੇਲਸ ਕਿਹੜੇ ਵੈਪਨ ਵਰਤੇ, ਕਿੱਦਾਂ ਦੇ ਥ੍ਰੈਟ ਸੀ, ਤਾਂ ਜੋ ਇਦਾਂ ਲੱਗੇ ਵੀ ਹਾਂ ਵਾਕਿਆ ਹੀ ਇਸ ਦੇ ਵਿੱਚ ਗੱਲ ਜਿਹੜੀ ਉਹ ਅਸਲੀ ਜਿਹੜੀ ਉਹ ਹੈਗੀ ਆ। ਬਾਅਦ ਚ ਇਵੈਂਚੁਅਲੀ ਉਸ ਮਨੀ ਦੇ ਨਾਲ ਕਹਿੰਦੇ ਵੀ ਸਮਾਨ ਖਰੀਦਦੇ ਸੀ, ਰੀਅਲ ਐਸਟੇਟ ਖਰੀਦਦੇ ਸੀ, ਵਹੀਕਲਸ ਖਰੀਦਦੇ ਸੀ, ਤੇ ਆਪਣੇ ਜਿਹੜੇ ਪਰਸਨਲ ਐਕਸਪੈਂਸ ਆ ਉਹਨਾਂ ਨੂੰ ਇਹ ਕਵਰ ਕਰਦੇ ਸੀਗੇ। ਸੋ ਇਹ ਲਾਲੇ ਪਟੇਲ ਨੇ ਜਿਹੜੇ ਨਾਰਚਾਲ ਪੁਲਿਸ ਵਾਲੇ ਜਿਹੜੇ 3 ਮੌਜੂਦਾ ਪੁਲਿਸ ਚੀਫ ਤੇ ਇੱਕ ਸਾਬਕਾ ਪੁਲਿਸ ਚੀਫ, ਉਹ ਵੀ ਜਿਹੜੇ ਉਹ ਨਾਲ ਰਗੜ ਲਏ ਜਿਹੜੇ ਉਹ ਹੈਗੇ ਆ। ਸੋ ਅੱਜ ਕਹਿੰਦੇ ਵੀ ਉਹਨਾਂ ਸਾਰਿਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਆ, ਤੇ ਇਸ ਚੰਦਰਕਾਂਤ ਪਟੇਲ ਉਰਫ ਲਾਲਾ ਇਹ ਦੀ ਔਰੰਜ ਜੰਪ ਸੂਟ ਦੇ ਵਿੱਚ ਜਿਹੜੀ ਫੋਟੋ ਆ ਉਹ ਕਾਫੀ ਵਾਇਰਲ ਹੋ ਰਹੀ ਆ।